ਅਗਲੀ ਖਬਰ ਵਿੱਚ ਚਲੀਏ। ਟੈਸਲਾ ਕੰਪਨੀ 54,000 ਆਪਣੀਆਂ ਕਾਰਾਂ ਨੂੰ ਰੀਕਾਲ ਕਰਨ ਜਾ ਰਹੀ ਹੈ, ਕਿਉਂਕਿ ਕਹਿੰਦੇ ਉਹ ਸਟਾਪ ਸਾਈਨ ਨੂੰ ਡਿਸਓਵੇ ਕਰ ਰਹੀ ਹੈ। ਸਟਾਪ ਸਾਈਨ ਨੂੰ ਚੱਜ ਨਾਲ ਉੱਥੇ ਖੜਦੀ ਨਹੀਂ, ਫੁੱਲ ਸਟਾਪ ਨਹੀਂ ਕਰਦੀ, ਮਿਸ ਕਰ ਸਕਦੀ ਹੈਗੀ ਹੈ। ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਆ ਵੀ 2016 ਤੋਂ ਲੈ ਕੇ 2022 ਦੇ ਮਾਡਲ ਐਸ, ਮਾਡਲ ਐਕਸ, 2017 ਤੋਂ 2022 ਦੇ ਮਾਡਲ 3 ਤੇ 2020 ਤੋਂ 2022 ਦੇ ਮਾਡਲ ਵਾਈ, ਇਹ ਸਾਰੀਆਂ ਵਹੀਕਲਸ ਨੂੰ ਰੀਕਾਲ ਕੀਤਾ ਗਿਆ ਹੈਗਾ। ਕਹਿੰਦੇ ਭਈ ਬਹੁਤ ਜਗ੍ਹਾ ਦੇ ਉੱਤੇ ਟੈਸਲਾ ਵਾਲੇ ਕੋਸ਼ਿਸ਼ ਕਰ ਰਹੇ ਆ ਵੀ ਸੈਲਫ ਡਰਾਈਵਿੰਗ ਕਾਰ ਦੀ ਪਰਮਿਸ਼ਨ ਦਿੱਤੀ ਜਾਵੇ, ਪਰ ਹੁਣ ਜਦੋਂ ਇੱਦਾਂ ਦੀਆਂ ਇੰਸੀਡੈਂਟਸ ਆਉਂਦੀਆਂ ਆ, ਉਹਦੇ ਨਾਲ ਜਿਹੜਾ ਸੇਫਟੀ ਐਡਮਿਨਿਸਟ੍ਰੇਸ਼ਨ ਆ ਉਹ ਪੂਰੇ ਹਰਕਤ ਦੇ ਵਿੱਚ ਆ ਜਾਂਦਾ ਹੈ। ਸੋ ਹੁਣ 54,000 ਦੇ ਕਰੀਬ ਟੈਸਲਾ ਦੀਆਂ ਕਾਰਾਂ ਨੂੰ ਰੀਕਾਲ ਕੀਤਾ ਗਿਆ ਆ, ਕਿਉਂਕਿ ਇਹ ਕਹਿੰਦੇ ਆ ਵੀ ਸਟੇਟ ਦੇ ਲਾਜ਼ ਨੂੰ ਵਾਇਲੇਟ ਕਰਦੀ ਆ, ਪੂਰੀ ਤਰ੍ਹਾਂ ਫੁੱਲ ਸਟਾਪ ਨਹੀਂ ਕਰਦੀ ਜਿੱਥੇ ਸਟਾਪ ਸਾਈਨ ਆਉਂਦਾ ਹੈਗਾ। ਜੀ। ਇੱਕ ਨਵਾਂ ਜਿਹੜਾ ਇਸ ਟਾਈਮ ਖੁਲਾਸਾ ਆ ਰਿਹਾ ਹੈ, ਇੱਕ ਵਿਸਲ ਬਲੋਵਰ ਸਾਹਮਣੇ ਆਇਆ ਆ ਜਿਹੜਾ ਕਿ ਇਹ ਦਾਅਵਾ ਕਰ ਰਿਹਾ ਵੀ ਜਿਹੜਾ ਸਰਵੇਲੈਂਸ ਕੰਪਨੀ NSO ਗਰੁੱਪ ਜਿਹੜੀ ਹੈਗੀ ਆ, ਇਹ ਇਜ਼ਰਾਈਲੀ ਸਾਈਬਰ ਫਰਮ ਹੈਗੀ ਆ। ਉਹਨਾਂ ਨੇ ਕਹਿੰਦੇ ਆਫਰ ਕੀਤਾ ਸੀ ਜਿਹੜੀ ਅਮਰੀਕਨ ਮੋਬਾਈਲ ਸਿਕਿਉਰਿਟੀ ਫਰਮ ਆ, ਉਹਨਾਂ ਨੂੰ ਕਹਿੰਦੇ ਤੁਹਾਨੂੰ ਜਿੱਦਾਂ ਸੁਖਬੀਰ ਬਾਦਲ ਕਹਿੰਦਾ ਨਾ ਟਰੱਕਾਂ ਦੇ ਟਰੱਕ ਕੈਸ਼ ਭਰ ਕੇ ਆਉਣੇ, ਬੈਗਸ ਆਫ ਕੈਸ਼ ਕਹਿੰਦੇ ਤੁਹਾਨੂੰ ਦੇਵਾਂਗੇ, ਤੁਸੀਂ ਸਾਨੂੰ ਐਕਸੈਸ ਦੇ ਦਿਓ ਗਲੋਬਲ ਜਿਹੜਾ ਸੈਲੂਲਰ ਨੈਟਵਰਕਸ ਆ ਉਹਨਾਂ ਦਾ, ਤਾਂ ਜੋ ਲੋਕਾਂ ਦੇ ਉੱਤੇ ਜਾਂ ਜਿੱਦਾਂ ਵੀ ਜੋ ਵੀ ਉਹਨਾਂ ਦਾ ਹੋਊਗਾ ਵੀ ਉਹਨਾਂ ਦੇ ਉੱਤੇ ਨਜ਼ਰ ਜਿਹੜੀ ਉਹ ਰੱਖੀ ਜਾ ਸਕੇ। ਇੱਕ ਜਿਹੜਾ ਵਿਸਲ ਬਲੋਅਰ ਆ ਇਸ ਮਾਮਲੇ ਦੇ ਵਿੱਚ ਉਹ ਹੁਣ ਸਾਹਮਣੇ ਆਇਆ ਆ। ਇਸ ਦੇ ਬਾਬਤ ਜਿਹੜੇ ਰਿਪਰੈਜ਼ੈਂਟੇਟਿਵ ਟੈਡ ਲਿਊ ਹੈਗੇ ਆ, ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਨੂੰ ਗੁਹਾਰ ਲਾਈ ਆ ਵੀ ਇਸ ਵਿਸਲ ਬਲੋਵਰ ਦੇ ਇਸ ਕਲੇਮ ਦੇ ਉੱਤੇ ਜਾਂਚ ਜਿਹੜੀ ਉਹ ਕੀਤੀ ਜਾਵੇ ਵੀ ਇਹ ਜਿਹੜਾ NSO ਸਰਵੇਲੈਂਸ ਕੰਪਨੀ ਹੈਗੀ, NSO ਗਰੁੱਪ, ਇਹ ਕੀ ਜਿਹੜਾ ਆ ਇਸ ਦੇ ਵਿੱਚ ਕਰਨਾ ਚਾਹੁੰਦੀ ਸੀਗੀ। ਰੀਸੈਂਟਲੀ ਜਿਹੜਾ ਪੈਗਾਸਸ, ਜਿਹੜਾ ਹਰਜੋਤ ਸਿੰਘ ਜੀ ਕਾਂਡ ਯਾਦ ਹੀ ਜੀ। ਹੋਣਾ ਵੀ ਕਿਸ ਤਰੀਕੇ ਦੇ ਨਾਲ ਸਰਕਾਰਾਂ ਨੇ ਆਪਣੇ ਵਿਰੋਧੀਆਂ ਦੇ ਫੋਨਾਂ ਦੇ ਉੱਤੇ ਜਿਹੜੀ ਨਜ਼ਰ ਤੇ ਕੰਨ ਜਿਹੜੇ ਉਹ ਬਣਾਈ ਰੱਖੇ ਸੀਗੇ ਵੀ ਇਹ ਕੀ ਕਰਦੇ, ਕੀ ਲਿਖਦੇ ਆ, ਕੀ ਕਰਦੇ ਆ, ਤਾਂ ਜੋ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਵਰਤਿਆ ਜਾ ਸਕੇ। ਸੋ ਅਜਿਹੇ ਕੰਮ ਦੇਖੋ ਕਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਤੇ ਲੋਕਾਂ ਦਾ ਡਾਟਾ ਧਿਆਉਣ ਦੇ ਲਈ, ਜੀਓ ਲੋਕੇਸ਼ਨਸ ਲੱਭਣ ਦੇ ਲਈ, ਜਿਹੜੇ ਟਾਰਗੇਟ ਉਹਨਾਂ ਨੂੰ ਵੱਖ-ਵੱਖ ਚੀਜ਼ਾਂ ਦੇ ਲਈ ਜਿਹੜਾ ਬਣਾਉਣ ਦੇ ਲਈ ਲੋਕ ਜਿਹੜੇ ਕੰਪਨੀਆਂ ਜਿਹੜੀਆਂ ਉਹ ਵੰਡ ਰਹੀਆਂ ਨੇ। ਸੋ ਧਿਆਨ ਜਿਹੜਾ ਆ ਜ਼ਰੂਰ ਇਸ ਦੇ ਉੱਤੇ ਰੱਖਣਾ ਚਾਹੀਦਾ ਆ। ਸਾਡੇ ਰਿਪਰੈਜ਼ੈਂਟੇਟਿਵਸ ਨੂੰ ਹੀ ਹੁਣ ਇਹ ਦੇਖਣਾ ਪੈਣਾ ਆ ਵੀ ਲੋਕਾਂ ਦਾ ਡਾਟਾ, ਲੋਕਾਂ ਦੀ ਇਨਫੋਰਮੇਸ਼ਨ ਕਿਸ ਤਰੀਕੇ ਦੇ ਨਾਲ ਇੱਦਾਂ ਵੰਡਣ ਜਿਹੜੇ ਉਹ ਤੁਰਦੇ ਆ। ਕੁਛ